ਭਾਰਤ ਪਾਕਿਸਤਾਨ ਦੇ ਉੱਤੇ ਹਮਲਿਆਂ ਦੇ ਜਿਹੜੇ ਇਲਜ਼ਾਮ ਲਾ ਰਿਹਾ ਸਰਾਸਰ ਝੂਠ ਨੇ। ਜਦੋਂ ਅਸੀਂ ਹਮਲੇ ਕਰਾਂਗੇ ਪੂਰੀ ਦੁਨੀਆ ਨੂੰ ਪਤਾ ਲੱਗੇਗਾ। ਪਾਕਿਸਤਾਨੀ ਫੌਜ ਦੇ ਤਰਜਮਾਨ ਸਮੇਤ ਪਾਕਿਸਤਾਨ ਦੇ ਫਾਰਨ ਮਿਨਿਸਟਰ ਇਸਾਕ ਡਾਰ ਦੀ ਪ੍ਰੈਸ ਕਾਨਫਰੰਸ। ਪਾਕਿਸਤਾਨ ਨੇ ਭਾਰਤ ਵੱਲੋਂ ਦਰਅੰਦਾਜ਼ੀ ਕਰਨ ਵਾਲੇ 31 ਇਸਰਾਈਲੀ ਬਣੇ ਡਰੋਨ ਮਾਰ ਸੁੱਟੇ, 3 ਹਲਾਕਤਾਂ ਔਰ 4 ਲੋਕਾਂ ਦੇ ਫੱਟੜ ਹੋਣ ਦੀ ਵੀ ਤਸਦੀਕ ਕੀਤੀ ਗਈ ਹੈ। ਪਾਕਿਸਤਾਨ ਭਾਰਤ ਝੇੜੇ ਤੇ ਚਿੰਤਾ ਹੈ, ਪਰ ਦੋਵਾਂ ਦੇ ਵਿੱਚੋਂ ਕਿਸੇ ਨੂੰ ਵੀ ਹਥਿਆਰ ਸੁੱਟਣ ਤੇ ਮਜਬੂਰ ਨਹੀਂ ਕਰ ਸਕਦੇ, ਕਹਿਣਾ ਹੈ ਅਮਰੀਕਾ ਦਾ। ਜਦਕਿ ਲਾਈਨ ਆਫ ਕੰਟਰੋਲ ਤੇ ਸਾਰੀ ਰਾਤ ਪਾਕਿਸਤਾਨ ਔਰ ਭਾਰਤ ਦੀਆਂ ਫੌਜਾਂ ਵਿਚਕਾਰ ਝੜਪਾਂ, ਵੱਡੀ ਗਿਣਤੀ ਦੇ ਵਿੱਚ ਹਲਾਕਤਾਂ ਦਾ ਖਤਰਾ। ਪਾਕਿਸਤਾਨ ਸੁਪਰ ਲੀਗ ਦੇ ਸਾਰੇ ਮੈਚ ਪਿੰਡੀ ਕ੍ਰਿਕਟ ਸਟੇਡੀਅਮ ਦੇ ਉੱਤੇ ਡਰੋਨ ਹਮਲੇ ਤੋਂ ਬਾਅਦ ਦੁਬਈ ਟ੍ਰਾਂਸਫਰ ਕਰ ਦਿੱਤੇ। ਇਹ ਅਪਡੇਟ ਪਾਕਿਸਤਾਨ ਹੈ। ਮੈਂ ਹਾਂ ਮਸੂਦ ਮੱਲੀ ਔਰ ਆਪ ਸਭ ਨੂੰ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਆ। ਅਮਰੀਕਾ ਦੇ ਵਿੱਚ ਅੱਜ 8 ਮਈ ਸਾਲ 2025 ਜਦਕਿ ਪਾਕਿਸਤਾਨ 'ਚ 9 ਮਈ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਇਨ੍ਹਾਂ ਖਬਰਾਂ ਦੇ ਵਿੱਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਮੇਰੇ ਵੱਲੋਂ ਸਭ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਤੋਂ ਹਫਤੇ ਦੇ ਵਿੱਚ 5 ਦਿਨ ਪੇਸ਼ ਕੀਤਾ ਜਾਣ ਵਾਲਾ ਪਾਕਿਸਤਾਨੀ ਖਬਰਾਂ ਦਾ ਇਹ ਖੁਲਾਸਾ ਤੁਹਾਡੇ ਵਾਸਤੇ ਸਾਡੇ YouTube ਔਰ Facebook ਪੇजेस ਦੇ ਨਾਲ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਨਾਲ ਪੰਜਾਬੀ ਰੇਡੀਓ USA ਦੇ ਡਿਜੀਟਲ ਔਰ ਇੰਟਰਨੈਸ਼ਨਲ ਨੈਸ਼ਨਲ ਨੈਟਵਰਕ ਤੇ ਵੀ ਪੇਸ਼ ਕੀਤਾ ਜਾਂਦਾ ਹੈ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 4087227698 4082725200। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਨਾਲ ਚੱਲਨੇ ਹਾਂ। ਕੱਲ ਭਾਰਤ ਵੱਲੋਂ ਆਖਿਆ ਗਿਆ ਸੀਗਾ ਕਿ ਪਾਕਿਸਤਾਨ ਵੱਲੋਂ ਅੱਡੋ ਅੱਡ 15 ਥਾਵਾਂ ਦੇ ਵਿੱਚ ਭਾਰਤ ਦੇ ਅੰਦਰ ਦਰਅੰਦਾਜ਼ੀ ਕੀਤੀ ਗਈ ਹੈ। ਮਿਜ਼ਾਈਲ ਔਰ ਮਾਰਟਰ ਨੇ ਜਿਹੜੇ ਉਹ ਸੁੱਟੇ ਗਏ ਨੇ। ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ISPR ਦੇ ਪ੍ਰਧਾਨ ਮੇਜਰ ਜਨਰਲ ਅਹਿਮਦ ਸ਼ਰੀਫ ਔਰ ਪਾਕਿਸਤਾਨ ਦੇ ਫਾਰਨ ਮਿਨਿਸਟਰ ਇਸਾਕ ਡਾਰ ਹੋਣਾ ਵੱਲੋਂ ਕੱਲ ਇਸ ਮਾਮਲੇ ਦੇ ਉੱਤੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ, ਜਿਹਦੇ ਵਿੱਚ ਉਹਨਾਂ ਨੇ ਭਾਰਤ ਵੱਲੋਂ ਲਾਏ ਗਏ ਇਹਨਾਂ ਸਾਰੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਆਖਿਆ ਕਿ ਇਹ ਭਾਰਤ ਦਾ ਆਪਣਾ ਰਚਾਇਆ ਹੋਇਆ ਡਰਾਮਾ ਹੈ। ਉਹਨਾਂ ਨੇ ਭਾਰਤ ਵੱਲੋਂ ਇੱਕ ਹਮਲੇ ਦੀ ਜਿਹੜੀ ਗੱਲਬਾਤ ਹੈ ਇਹਦੇ ਬਾਰੇ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਾਂਝੀਆਂ ਕੀਤੀਆਂ ਔਰ ਆਖਿਆ ਕਿ ਸੁੱਕੀ ਘਾਹ ਦੇ ਉੱਤੇ ਮਿਜ਼ਾਈਲ ਡਿੱਗਣ ਤੋਂ ਬਾਅਦ ਅੱਗ ਲੱਗਦੀ ਹੈ, ਪਰ ਭਾਰਤ ਡਰਾਮਾ ਕਰਨ 'ਚ ਨਾਕਾਮ ਰਿਹਾ ਹੈ। ਇਸ ਤੋਂ ਅੱਡ ਉਹਨਾਂ ਨੇ ਨਾਲ ਇਹ ਵੀ ਧਮਕੀ ਦਿੱਤੀ ਹੈ ਕਿ ਪਾਕਿਸਤਾਨ ਜਦੋਂ ਭਾਰਤ ਦੇ ਉੱਤੇ ਹਮਲਾ ਕਰੇਗਾ ਤੇ ਉਹਦੀ ਤਸਦੀਕ ਦੇ ਵਾਸਤੇ ਭਾਰਤੀ ਮੀਡੀਆ ਦੀ ਲੋੜ ਨਹੀਂ, ਪੂਰੀ ਦੁਨੀਆ ਨੂੰ ਪਤਾ ਲੱਗ ਜਾਏਗਾ ਕਿ ਪਾਕਿਸਤਾਨ ਨੇ ਹਮਲਾ ਕੀਤਾ ਹੈ। ਯਾਦ ਰਵੇ ਕਿ ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਕੁਝ ਘੰਟੇ ਪਹਿਲਾਂ ਹੀ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਨੇ ਆਖਿਆ ਸੀਗਾ ਕਿ ਅਸੀਂ ਭਾਰਤ ਦੇ ਉੱਤੇ ਹਮਲਾ ਕਰਕੇ ਬਦਲਾ ਜ਼ਰੂਰ ਲਾਂਗੇ ਔਰ ਉਸ ਤੋਂ ਬਾਅਦ ਭਾਰਤ ਵੱਲੋਂ ਲਗਾਤਾਰ ਡਰੋਨ ਅਟੈਕਸ ਨੇ ਜਿਹੜੇ ਉਸ ਤੋਂ ਬਾਅਦ ਵੀ ਉਹਨਾਂ ਨੇ ਆਖਿਆ ਸੀਗਾ ਕਿ ਹੁਣ ਭਾਰਤ ਦੇ ਉੱਤੇ ਹਮਲਾ ਕਰਨਾ ਲਾਜ਼ਮੀ ਹੋ ਗਿਆ ਹੈ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਵੱਲੋਂ ਤਕਰੀਰ ਰਾਹੀਂ ਇਹ ਸਾਰੀ ਗੱਲ ਆਖੀ ਗਈ ਸੀ ਕਿ ਅਸੀਂ ਫੌਜ ਨੂੰ ਟਿਕਾਣੇ ਔਰ ਵੇਲੇ ਦਾ ਇਖਤਿਆਰ ਦੇ ਦਿੱਤਾ ਹੈ, ਉਹ ਭਾਰਤ ਨੂੰ ਭਰਮਾ ਜਵਾਬ ਦੇਵੇ। ਤਾਜ਼ਾ ਤਰੀਨ ਇਤਲਾਹਾਂ ਇਹ ਨੇ ਕਿ ਪਾਕਿਸਤਾਨ ਦੀ ਅੰਦਰ ਦਰਅੰਦਾਜ਼ੀ ਕਰਦਿਆਂ ਹੋਇਆਂ 31 ਭਾਰਤੀ ਡਰੋਨ ਆਏ ਜਿਹੜੇ ਕਿ ਇਸਰਾਈਲ ਦੇ ਬਣੇ ਸਨ, ਜਿਨ੍ਹਾਂ ਨੇ ਲਾਹੌਰ ਦੇ ਵਿੱਚ ਵੀ ਆ ਕੇ ਦਰਅੰਦਾਜ਼ੀ ਕੀਤੀ ਔਰ ਪਾਕਿਸਤਾਨ ਵੱਲੋਂ 31 ਡਰੋਨ ਮਾਰ ਸੁੱਟਣ ਦੀ ਇਤਲਾਹ ਹੈ। ਇਹ ਵੀ ਆਖਿਆ ਗਿਆ ਹੈ ਕਿ ਸਿੰਧ ਦੇ ਇਲਾਕੇ ਦੇ ਵਿੱਚ ਇਹ ਭਾਰਤੀ ਡਰੋਨ ਨੇ ਜਿਹੜੇ ਇਹਨਾਂ ਦੇ ਨਾਲ ਇੱਕ ਬੰਦੇ ਦੀ ਹਲਾਕਤ ਹੋਈ ਔਰ ਹੁਣ ਤੋਂ ਥੋੜਾ ਚਿਰ ਪਹਿਲਾਂ ਇਹ ਤਸਦੀਕ ਕੀਤੀ ਗਈ ਹੈ ਕਿ ਭਾਰਤੀ ਡਰੋਨ ਹਮਲਿਆਂ ਦੇ ਵਿੱਚ 3 ਲੋਕਾਂ ਦੇ ਮੌਤ ਸਮੇਤ 4 ਲੋਕ ਫੱਟੜ ਹੋਏ ਨੇ। ਜਿਹੜੇ 4 ਲੋਕ ਫੱਟੜ ਹੋਏ ਨੇ ਪਾਕਿਸਤਾਨੀ ਫੌਜ ਦੇ ਜਵਾਨ ਨੇ ਔਰ ਇਹਨਾਂ ਦੇ ਫੱਟੜ ਹੋਣ ਦੀ ਤਸਦੀਕ ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ਵੱਲੋਂ ਉਦੋਂ ਕੀਤੀ ਗਈ ਜਦੋਂ ਇਹ ਖਬਰ ਮਿਲੀ ਕਿ ਲਾਹੌਰ ਸ਼ਹਿਰ ਦੇ ਇਲਾਕੇ ਵਾਲਟਨ ਰੋਡ, ਫਿਰੋਜ਼ਪੁਰ ਰੋਡ ਦੇ ਉੱਤੇ ਬਕਾਇਦਾ ਭਾਰਤੀ ਡਰੋਨ ਨੇ ਜਿਹੜੇ ਉਹਨਾਂ ਨੂੰ ਮਾਰ ਸੁੱਟਿਆ ਗਿਆ ਹੈ। ਇਹਨਾਂ ਡਰੋਨਾਂ ਦੀ ਲੋਕੇਸ਼ਨ ਹੈ ਜਿਹੜੀ ਉਹ ਲਾਹੌਰ ਦੇ ਵਿੱਚ ਆਰਮੀ ਪਬਲਿਕ ਸਕੂਲ ਔਰ ਆਰਮੀ ਕੈਡਟ ਕਾਲਜ ਦੇ ਨਾਲ ਲਾਹੌਰ ਛਾਉਣੀ ਔਰ ਮਾਡਲ ਟਾਊਨ, ਗੁਲਬਰਗ ਔਰ ਵਾਲਟਨ ਰੋਡ ਇਹਨਾਂ ਦਾ ਇਲਾਕਾ ਦੱਸਿਆ ਜਾ ਰਿਹਾ ਹੈ। ਸ਼ੁਰੂ ਦੇ ਵਿੱਚ ਇਹ ਵੀ ਪਤਾ ਲੱਗਾ ਸੀਗਾ ਕਿ ਪੁਰਾਣੇ ਵਾਲਟਨ 에ਅਰਪੋਰਟ ਦੇ ਉੱਤੇ ਹਮਲਾ ਕੀਤਾ ਗਿਆ ਹੈ। ਭਾਰਤ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ ਇਸ ਥਾਂ ਦੇ ਉੱਤੇ ਲਾਹੌਰ ਦੇ ਵਿੱਚ ਪਾਕਿਸਤਾਨ ਦਾ ਜਿਹੜਾ 에ਅਰ ਡਿਫੈਂਸ ਸਿਸਟਮ ਹੈ ਉਹਨੂੰ ਤਬਾਹ ਕਰ ਦਿੱਤਾ ਗਿਆ ਹੈ। ਪਾਕਿਸਤਾਨ ਨੇ ਇਸ ਗੱਲ ਨੂੰ ਰੱਦ ਕੀਤਾ ਹੈ ਕਿ ਐਸਾ ਕੋਈ ਕੰਮ ਨਹੀਂ ਹੋਇਆ। ਪਾਕਿਸਤਾਨ ਵੱਲੋਂ 31 ਡਰੋਨ ਨੇ ਜਿਹੜੇ ਉਹ ਅੱਡੋ ਅੱਡ ਸ਼ਹਿਰਾਂ 'ਚ, ਜਿਨ੍ਹਾਂ ਦੇ ਵਿੱਚ ਲਹਿੰਦੇ ਪੰਜਾਬ ਦੇ ਸ਼ਹਿਰਾਂ ਸਮੇਤ ਰਾਵਲਪਿੰਡੀ ਸ਼ਹਿਰ, ਅਟਕ ਸ਼ਹਿਰ ਹੈ ਔਰ ਸਿੰਧ ਦਾ ਇੱਕ ਸ਼ਹਿਰ ਹੈ ਔਰ ਕਰਾਚੀ ਸ਼ਹਿਰ ਹੈ, ਜੋ ਇਹਨਾਂ ਦੇ ਵਿੱਚ ਤਸਦੀਕ ਕੀਤੀ ਗਈ ਹੈ ਕਿ ਇਹ ਡਰੋਨ ਅਟੈਕ ਹੋਏ ਨੇ ਔਰ ਪਾਕਿਸਤਾਨ ਨੇ ਇਹਨਾਂ ਸਾਰੇ ਡਰੋਨਾਂ ਨੂੰ ਮਾਰ ਸੁੱਟਿਆ ਹੈ। ਔਰ ਨਾਲ ਹੀ ਮੀਡੀਆ ਦੇ ਉੱਤੇ ਤਸਵੀਰਾਂ ਔਰ ਵੀਡੀਓਜ਼ ਜਾਰੀ ਕੀਤੀ ਗਈ ਜਿਹਦੇ ਤੋਂ ਇਹ ਤਸਦੀਕ ਹੁੰਦੀ ਹੈ ਕਿ ਇਹ ਸਾਰੇ ਡਰੋਨ ਨੇ ਜਿਹੜੇ ਇਹ ਇਸਰਾਈਲੀ ਬਣੇ ਸਨ। ਪਾਕਿਸਤਾਨ ਵੱਲੋਂ ਆਖਿਆ ਗਿਆ ਹੈ ਕਿ ਅਸੀਂ ਆਪਣਾ ਹਮਲਾ ਕਦੋਂ ਕਰਨਾ ਹੈ ਇਹਦੇ ਵਾਸਤੇ ਭਾਰਤ ਵੱਲੋਂ ਦਿੱਤੀ ਗਈ ਕਿਸੇ ਸ਼ਹਿਰ ਦੇ ਉੱਤੇ ਨਹੀਂ ਜਾਵਾਂਗੇ, ਬਸ ਇੰਤਜ਼ਾਰ ਕੀਤਾ ਜਾਏ ਕਿ ਅਸੀਂ ਜਵਾਬ ਕਦੋਂ ਦੇਣੇ ਆ। ਪਾਕਿਸਤਾਨ ਔਰ ਭਾਰਤ ਦੇ ਵਿਚਕਾਰ ਵਧੇ ਹੋਏ ਇਹਨਾਂ ਮੁਤੱਕੇ ਔਰ ਝੇੜਿਆਂ ਦੇ ਉੱਤੇ ਅਮਰੀਕਾ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ ਔਰ ਇਹ ਬਿਆਨ ਹੈ ਅਮਰੀਕਾ ਦੇ
ਵਾਈਸ ਪ੍ਰੈਜ਼ੀਡੈਂਟ ਜਾਂ ਡਿਪਟੀ ਪ੍ਰਾਈਮ ਮਿਨਿਸਟਰ ਦਾ ਜਾਂ ਡਿਪਟੀ ਪ੍ਰੈਜ਼ੀਡੈਂਟ ਦਾ, ਜੋ ਨੇ JD ਵੈਂਸ। ਉਹਨਾਂ ਨੇ ਆਖਿਆ ਕਿ ਪਾਕਿਸਤਾਨ ਔਰ ਭਾਰਤ ਦੇ ਆਪਸੀ ਝੇੜੇ ਔਰ ਲੜਾਈ ਦੇ ਉੱਤੇ ਅਮਰੀਕਾ ਨੂੰ ਸਖਤ ਚਿੰਤਾ ਹੈ, ਪਰ ਅਮਰੀਕਾ ਇਹ ਜਾਣਦਾ ਹੈ ਕਿ ਇਹ ਲੜਾਈ ਸਾਡੀ ਨਹੀਂ। ਅਸੀਂ ਦੋਵਾਂ ਮੁਲਕਾਂ ਦੇ ਵਿੱਚੋਂ ਪਾਕਿਸਤਾਨ ਨੂੰ ਜਾਂ ਭਾਰਤ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਕੋਈ ਇੱਕ ਹਥਿਆਰ ਸੁੱਟ ਦੇਵੇ। ਹਾਂ, ਅਸੀਂ ਇਸ ਗੱਲ ਦੇ ਉੱਤੇ ਜ਼ਰੂਰ ਜ਼ੋਰ ਦਿੰਦੇ ਹਾਂ ਕਿ ਦੋਵੇਂ ਮੁਲਕ ਆਪਸੀ ਮਾਮਲੇ, ਆਪਸੀ ਝੇੜੇ ਨੇ ਜਿਹੜੇ ਉਹ ਗੱਲਬਾਤ ਦੇ ਨਾਲ, ਟੇਬਲ ਟਾਕ ਦੇ ਨਾਲ ਨਿਬੇੜਨ। ਇਸ ਤੋਂ ਪਹਿਲਾਂ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਵੀ ਕੱਲ ਆਖਿਆ ਸੀਗਾ ਕਿ ਦੋਵੇਂ ਮੁਲਕਾਂ ਨੂੰ ਕਿਸੇ ਵੀ ਪਰਿਆ ਦੇ ਵਿੱਚ ਕਿਸੇ ਨਤੀਜੇ ਤੇ ਅਪੜਨ ਵਾਸਤੇ ਜੇ ਮੇਰੀ ਲੋੜ ਹੈ ਤੇ ਮੈਂ ਉਹ ਪਰਿਆ ਕਰਾਉਣ ਨੂੰ ਤਿਆਰ ਹਾਂ। ਹੁਣ JD ਵੈਂਸ ਉਹਨਾਂ ਦਾ ਵੀ ਉਹ ਆਖਣਾ ਹੈ ਕਿ ਅਮਰੀਕਾ ਦੀ ਰੀਚ ਹੈ ਕਿ ਲੜਾਈ ਹੋਰ ਨਾ ਵਧੇ। ਦੋਵੇਂ ਐਟੋਮਿਕ ਪਾਵਰ ਮੁਲਕ ਨੇ ਔਰ ਕਿਸੇ ਕਿਸਮ ਦਾ ਕੋਈ ਵੀ ਕੰਮ ਅਗਰ ਵੱਧਦਾ ਹੈ ਤੇ ਉਹ ਖਿੱਤੇ ਦੇ ਹੱਕ 'ਚ ਨਹੀਂ ਹੈ, ਔਰ ਸਾਨੂੰ ਉਮੀਦ ਹੈ ਕਿ ਦੋਵੇਂ ਮੁਲਕ ਨੇ ਜਿਹੜੇ ਉਹ ਇਸ ਮਾਮਲੇ ਦੇ ਉੱਤੇ ਤਹੱਮਲ ਤੋਂ ਕੰਮ ਲੈਣਗੇ ਔਰ ਗੱਲਬਾਤ ਦੇ ਨਾਲ ਆਪਣੇ ਸਾਰੇ ਸਿੱਡੇ ਔਰ ਝੇੜੇ ਨੇ ਜਿਹੜੇ ਉਹ ਨਿਬੇੜਨਗੇ। ਅਮਰੀਕਾ ਦੇ ਇਸ ਬਿਆਨ ਤੋਂ ਅੱਡ ਅਮਰੀਕਨ ਅਫੀਸ਼ੀਅਲਸ ਨੇ ਜਿਹੜੇ ਉਹਨਾਂ ਵੱਲੋਂ ਵੀ, ਜਿਹਦੇ ਵਿੱਚ ਆਖਿਆ ਜਾ ਰਿਹਾ ਕਿ ਮਾਰਕ ਰੂਬੀਓ ਹੋਣੇ ਨੇ ਜਿਹੜੇ, ਉਹਨਾਂ ਨੇ ਭਾਰਤੀ ਜ਼ਿੰਮੇਦਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਔਰ ਉਹਨਾਂ ਦਾ ਟੈਲੀਫੋਨਿਕ ਰਾਬਤਾ ਸਾਊਦੀ ਅਰਬ ਦੇ ਨਾਲ ਵੀ ਹੋਇਆ ਹੈ, ਜਿਨ੍ਹਾਂ ਦਾ ਆਖਿਆ ਵੇਖਿਆ ਜਿਹੜਾ ਉਹ ਪਾਕਿਸਤਾਨ ਦੇ ਉੱਤੇ ਅਸਰ ਕਰਦਾ ਹੈ। ਯੂਰਪੀ ਯੂਨੀਅਨ ਵੱਲੋਂ ਵੀ ਇਹ ਆਵਾਜ਼ਾਂ ਆ ਰਹੀਆਂ ਨੇ ਕਿ ਦੋਵੇਂ ਮੁਲਕ ਨੇ ਜਿਹੜੇ ਉਹ ਲੜਾਈ ਮੁਕਾ ਦੇਣ, ਪਰ ਤਾਜ਼ਾ ਖਬਰ ਇਹ ਹੈ ਕਿ ਪਾਕਿਸਤਾਨ ਔਰ ਭਾਰਤ ਦੀਆਂ ਫੌਜਾਂ ਵਿਚਕਾਰ 8 ਔਰ 9 ਮਈ ਦੀ ਵਿਚਕਾਰਲੀ ਰਾਤ ਵਾਦੀਏ ਲੀਪਾ, ਵਾਦੀਏ ਨੀਲਮ ਔਰ ਇਸ ਤੋਂ ਅੱਡ ਕਈ ਹੋਰ ਸੈਕਟਰ, ਜਿਨ੍ਹਾਂ ਦੇ ਵਿੱਚ ਨੀਲਮ, ਕੀਲ, ਕੈਰਨ ਔਰ ਤਦਿਆਲ ਨੇ, ਇੱਥੇ ਸਖਤ ਲੜਾਈ ਦੀਆਂ ਇਤਲਾਵਾਂ ਲੱਭ ਰਹੀਆਂ ਨੇ। ਆਖਿਆ ਜਾ ਰਿਹਾ ਹੈ ਕਿ ਦੋਵੇਂ ਮੁਲਕਾਂ ਵੱਲੋਂ ਭਾਰੀ ਤੋਪਖਾਨਾ ਜਿਹੜਾ ਵਰਤਿਆ ਜਾ ਰਿਹਾ ਔਰ ਦੋਵਾਂ ਪਾਸੇ ਆਮ ਸ਼ਹਿਰੀ ਨੇ ਜਿਹੜੇ ਉਹਨਾਂ ਦੀਆਂ ਹਲਾਕਤਾਂ ਔਰ ਫੱਟੜ ਹੋਣ ਦੀਆਂ ਖਬਰਾਂ ਨੇ, ਔਰ ਦੋਵੇਂ ਪਾਸੇ ਆਮ ਆਬਾਦੀ ਹੈ ਜਿਹੜੀ, ਉਹਨਾਂ ਦੇ ਮਕਾਨ ਨੇ ਜਿਹੜੇ ਉਹ ਇਸ ਗੋਲੇਬਾਰੀ ਔਰ ਇਸ ਫਾਇਰਿੰਗ ਦਾ ਨਿਸ਼ਾਨਾ ਬਣੇ ਨੇ, ਜਿਹਦੇ ਨਾਲ ਨੁਕਸਾਨ ਹੋਇਆ ਹੈ। ਹੁਣ ਦਿਨ ਚੜ੍ਹਿਆ ਹੈ, ਇਤਲਾਵਾਂ ਜਿਹੜੀਆਂ ਉਹ ਸਾਹਮਣੇ ਆਉਣਗੀਆਂ, ਪਰ ਦੋਵੇਂ ਮੁਲਕਾਂ ਦੀਆਂ ਫੌਜਾਂ ਵਿਚਕਾਰ ਦੂ-ਬਦੂ ਲੜਾਈਆਂ ਹੋਈਆਂ ਨੇ। ਭਾਰਤ ਵੱਲੋਂ ਕੱਲ ਪਾਕਿਸਤਾਨ ਦੇ ਵਿੱਚ ਜਿਹੜਾ ਡਰੋਨ ਸਟ੍ਰਾਈਕ ਕੀਤੀ ਗਈ ਹੈ, ਉਹਦੇ ਵਿੱਚ ਰਾਵਲਪਿੰਡੀ ਸਟੇਡੀਅਮ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਰਾਵਲਪਿੰਡੀ ਸਟੇਡੀਅਮ ਦੇ ਨਿਸ਼ਾਨਾ ਬਣਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਮੁਲਕ ਦੇ ਵਿੱਚ ਚੱਲਦੀ ਹੋਈ ਪਾਕਿਸਤਾਨ ਸੁਪਰ ਲੀਗ ਸੈਸ਼ਨ 10 ਹੈ ਜਿਹੜਾ, ਇਹਦੇ ਬਾਕੀ ਜਿੰਨੇ ਮੈਚ ਨੇ ਜਿਹਦੇ ਵਿੱਚ ਗੈਰ ਮੁਲਕੀ ਖਿਡਾਰੀ ਵੀ ਖੇਡ ਰਹੇ ਨੇ, ਉਹਨਾਂ ਸਾਰਿਆਂ ਨੂੰ ਪਾਕਿਸਤਾਨ ਤੋਂ ਦੁਬਈ ਟ੍ਰਾਂਸਫਰ ਕਰ ਲਿਆ ਔਰ ਆਖਿਆ ਆ ਕਿ ਆਉਂਦੇ ਰਹਿੰਦੇ ਹੁਣ ਬਾਕੀ ਜਿੰਨੇ ਮੈਚ ਨੇ ਉਹ UAE ਦੇ ਵਿੱਚ ਹੋਣਗੇ। ਯਾਦ ਰਵੇ ਕਿ ਭਾਰਤੀ ਡਰੋਨ, ਪਾਕਿਸਤਾਨੀ ਡਿਫੈਂਸ ਸਿਸਟਮ ਹੈ ਜਿਹੜਾ, ਉਹਦੇ ਹੁੰਦਿਆਂ ਸੁੰਦਿਆਂ ਪਾਕਿਸਤਾਨ ਦੇ ਵਿੱਚ ਆਏ। ਅਟਕ ਸ਼ਹਿਰ ਜਿਹੜਾ ਕਿ ਲਹਿੰਦੇ ਪੰਜਾਬ ਦਾ ਆਖਰੀ ਜ਼ਿਲ੍ਹਾ ਹੈ ਉਧਰ, ਔਰ ਆਖਰੀ ਜ਼ਿਲ੍ਹਾ ਦੂਸਰੇ ਪਾਸੇ ਜਿਹੜਾ ਬਹਾਵਲਪੁਰ ਹੈ ਉਹਦੇ ਨਾਲ ਜੁੜਿਆ ਉਹਦਾ ਗੁਆਂਢੀ ਸ਼ਹਿਰ ਬਹਾਵਲ ਨਗਰ ਹੈ ਜਿਹੜਾ, ਉੱਥੇ ਵੀ ਭਾਰਤੀ ਡਰੋਨ ਨੇ ਜਿਹੜੇ ਉਹ ਮਾਰ ਸੁੱਟਣ ਦੀ ਇਤਲਾ ਲੱਭੀ ਹੈ। ਸਿੰਧ ਦੇ ਇਲਾਕੇ ਧੜਕੀ ਔਰ ਸਿੰਧ ਦੀ ਰਾਜਧਾਨੀ ਕਰਾਚੀ ਹੈ ਜਿਹੜੀ, ਉੱਥੇ ਵੀ ਭਾਰਤੀ ਡਰੋਨ ਨੇ ਜਿਹੜੇ ਉਹਨਾਂ ਨੂੰ ਮਾਰ ਸੁੱਟਣ ਦੀਆਂ ਖਬਰਾਂ ਨੇ ਜਿਹੜੀਆਂ ਉਹ ਪਾਕਿਸਤਾਨੀ ਮੀਡੀਆ ਰਾਹੀਂ ਸਾਡੇ ਤੱਕ ਪਹੁੰਚੀਆਂ ਨੇ, ਜਦ ਕਿ ਭਾਰਤੀ ਪਾਸਿਓਂ ਇਸ ਬਾਰੇ ਕੋਈ ਜਵਾਬ ਜਾਂ ਬਿਆਨ ਨਹੀਂ ਦਿੱਤਾ ਗਿਆ। ਸਿਰਫ ਇੰਨਾ ਕਿਹਾ ਗਿਆ ਹੈ ਕਿ ਪਾਕਿਸਤਾਨ ਵੱਲੋਂ ਸ਼ੁਰੂਆਤ ਕੀਤੀਆਂ ਗਈਆਂ ਸਨ, ਛੇੜਛਾੜ ਕੀਤੀ ਗਈ ਸੀਗੀ, ਉਹਦੇ ਜਵਾਬ ਦੇ ਵਿੱਚ ਅਸੀਂ ਇਹ ਡਰੋਨ ਸਟ੍ਰਾਈਕ ਹੈ ਜਿਹੜੀ ਇਹ ਕੀਤੀ ਹੈ। ਆਲਮੀ ਮੀਡੀਆ ਇਹ ਖਬਰਾਂ ਵੀ ਦੇ ਰਿਹਾ ਹੈ ਕਿ ਜਿਹੜੇ ਇਸਰਾਈਲ ਦੇ ਬਣੇ ਹੋਏ ਇਹ ਡਰੋਨ ਨੇ, ਇਹ ਪਹਿਲੀ ਵਾਰ ਸਾਹਮਣੇ ਆਈ ਹੈ ਖਬਰ ਕਿ ਇਹਨਾਂ ਨੂੰ ਮਾਰ ਸੁੱਟਿਆ ਗਿਆ ਹੈ। ਇਸ ਤੋਂ ਪਹਿਲੇ ਇਹ ਡਰੋਨ ਜਿਹੜੇ ਕਿ 1000 ਕਿਲੋਮੀਟਰ ਤੱਕ ਦਾ ਪੈਂਡਾ ਜਿਹੜਾ ਉਹ ਕਰ ਸਕਦੇ ਨੇ, ਆਪਣੇ ਟਾਰਗੇਟ ਨੇ ਜਿਹੜੇ ਉਹਨਾਂ ਤੇ 23 ਕਿਲੋ ਬਰੂਦ ਔਰ ਵੈਪਨਸ ਨੇ ਜਿਹੜੇ ਉਹਨਾਂ ਸਮੇਤ ਅਟੈਕ ਕਰ ਸਕਦੇ ਨੇ। ਔਰ ਇਹ ਜਿਹੜੇ ਡਰੋਨ ਨੇ ਇਹ ਆਪ ਮਾਰੂ ਵੀ ਨੇ, ਯਾਨੀ ਇਹ ਆਪਣੇ ਟਾਰਗੇਟ ਦੇ ਉੱਤੇ ਜਾ ਕੇ ਉਹਨੂੰ ਨਿਸ਼ਾਨਾ ਬਣਾ ਸਕਦੇ ਨੇ। ਆਪਰੇਟਰ ਹੈ ਜਿਹੜਾ ਉਹਦੇ ਹੱਥ ਵਿੱਚ ਸਭ ਕੁਝ ਹੁੰਦਾ ਆ। ਇਹ ਖਤਰਨਾਕ ਡਰੋਨ ਨੇ ਜਿਹੜੇ ਇਹ 2009 ਚ ਪਹਿਲੀ ਵਾਰ ਭਾਰਤ ਵੱਲੋਂ ਇਹਨਾਂ ਦੀ ਨੁਮਾਇਸ਼ ਕੀਤੀ ਗਈ ਸੀਗੀ ਔਰ ਪਾਕਿਸਤਾਨ ਦੇ ਖਿਲਾਫ ਇਹਨਾਂ ਨੂੰ ਪਹਿਲੀ ਵਾਰ ਵਰਤਿਆ ਗਿਆ ਹੈ। ਔਰ ਪਾਕਿਸਤਾਨ ਦੇ ਵਿੱਚ ਇਹਨਾਂ ਨੂੰ ਵਰਤਣ ਤੋਂ ਬਾਅਦ ਆਲਮੀ ਪੱਧਰ ਦੇ ਉੱਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਡਰੋਨ ਇਸ ਤੋਂ ਪਹਿਲਾਂ ਮਾਰ ਕੇ ਨਹੀਂ ਸੀ ਸੁੱਟੇ ਗਏ, ਇਹ ਪਹਿਲੀ ਵਾਰ ਮਾਰ ਕੇ ਸੁੱਟੇ ਗਏ ਨੇ। ਪਾਕਿਸਤਾਨ ਵੱਲੋਂ PSL ਦੇ ਸਾਰੇ ਮੈਚ ਨੇ ਜਿਹੜੇ ਇਹ ਹੁਣ ਕਰਾਚੀ ਕਿੰਗਸ, ਪਿਸ਼ਾਵਰ ਜ਼ਲਮੀ, ਲਾਹੌਰ ਕਲੰਦਰਸ, ਇਹਨਾਂ ਦੇ ਮੁਕਾਬਲੇ ਜਿਹੜੇ ਇਸਲਾਮਾਬਾਦ ਯੂਨਾਈਟਿਡ, ਇਹ ਕੋਇਟਾ ਗਲੈਡੀਏਟਰ, ਮੁਲਤਾਨ ਸੁਲਤਾਨ, ਇਹਨਾਂ ਦੇ ਬਾਕੀ ਜਿਹੜੇ ਮੈਚ ਨੇ ਇਹਨਾਂ ਦਾ ਸ਼ਡਿਊਲ ਦੁਬਾਰਾ ਤੈਅ ਹੋਏਗਾ ਔਰ ਫਿਰ ਕੁਆਲੀਫਾਈਂਗ ਰਾਊਂਡ ਨੇ ਜਿਹੜੇ ਇਹਨਾਂ ਦੇ ਬਾਕੀ ਸਾਰੇ ਮੈਚ UAE ਦੇ ਵਿੱਚ ਖੇਡੇ ਜਾਣਗੇ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਔਰ ਬਣਦੇ ਵਿਗੜਦੇ ਇਹ ਹਾਲਾਤ ਨੇ ਜਿਹੜੇ, ਇਹਨਾਂ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਪਹੁੰਚਦੀ ਕਰਦੇ ਰਹਾਂਗੇ। ਬਸ ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ। ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਮੈਨੂੰ ਮਸੂਦ ਮਲੀ ਨੂੰ ਦਵੋ ਇਜਾਜ਼ਤ। ਜਾਂਦੇ ਫਿਰ ਕਹਾਂਗੇ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਹਫਤੇ ਦੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕਰਨੇ ਆ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ 408 722 7698 408 722 7698। ਇਸ ਤੋਂ ਬਾਅਦ ਪੰਜਾਬੀ ਰੇਡੀਓ USA ਦੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਸਬਸਕ੍ਰਾਈਬ ਕਰੋ, ਜੁਆਇਨ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਅੱਜ ਤੱਕ ਲਈ ਇੰਨਾ ਹੀ। ਮੈਨੂੰ ਮਸੂਦ ਮਲੀ ਨੂੰ ਦਵੋ ਇਜਾਜ਼ਤ। ਫਿਰ ਮਿਲਾਂਗੇ ਉਸ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।